ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। मैं हाँ हरजिंद मांगर, तुसीं देख रहे हो इंडोज टीवी। स्वागत है जी सारिਆਂ ਦਾ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ। ਕੇਂਦਰ ਸਰਕਾਰ ਨੇ ਠੁਕਰਾਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਠੇਕੇ ਖੋਲਣ ਦੀ ਮੰਗ, ਰੈਵਨਿਊ ਵਧਾਉਣ ਦਾ ਦਿੱਤਾ ਗਿਆ ਸੀ ਹਵਾਲਾ। ਪੰਜਾਬ ਸਰਕਾਰ ਦੇ ਉਪਰਾਲੇ ਨਾਲ ਹਜੂਰ ਸਾਹਿਬ 'ਚ ਫਸੇ ਸ਼ਰਧਾਲੂਆਂ ਦੀ ਹੋ ਰਹੀ ਹੈ ਘਰ ਵਾਪਸੀ, 10 ਬੱਸਾਂ ਦਾ ਕੀਤਾ ਗਿਆ ਇੰਤਜ਼ਾਮ। ਰਾਜਪੁਰਾ 'ਚ ਸਖਤੀ ਕਰਦੇ ਹੋਏ ਬਫਰ ਜ਼ੋਨ ਐਲਾਨਿਆ, ਨਹੀਂ ਹੋਵੇਗੀ ਬਾਹਰੋਂ ਕਿਸੇ ਦੀ ਐਂਟਰੀ। ਭਾਰਤ ਤੋਂ ਆਸਟ੍ਰੇਲੀਆ ਨੂੰ ਹਵਾਈ ਉਡਾਨਾਂ ਅਗਲੇ ਹਫ਼ਤੇ ਤੋਂ ਸ਼ੁਰੂ। ਭਾਰਤ ਵਿੱਚ ਲਾਕਡਾਊਨ ਹੋਏ ਨੂੰ ਅੱਜ ਪੂਰਾ ਹੋਇਆ 1 ਮਹੀਨਾ, ਕਈ ਰਾਜਾਂ ਨੇ ਪਾਇਆ ਕੋਰੋਨਾ ਵਾਇਰਸ ਤੇ ਕਾਬੂ। ਜੀ ਔਰ ਖਬਰਾਂ ਦੀ ਤਫਸੀਲ ਤੇ ਇਹਨਾਂ ਖਬਰਾਂ ਤੇ ਵਧੇਰੇ ਚਰਚਾ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਗੁਰਿਕਵਾਲ ਸਿੰਘ ਬਰਾੜ ਜੀ। ਜੀ ਬਰਾੜ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੇ ਸਾਡੇ ਉਹਨਾਂ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੋ ਇਸ ਸਮੇਂ ਰੋਜ਼ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜਦੇ ਆ ਜੀ। ਜੀ ਸਭ ਤੋਂ ਪਹਿਲਾ ਸਵਾਲ ਜੀ, ਜੋ ਮੁੱਖ ਮੰਤਰੀ ਵੱਲੋਂ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਗਈ ਸੀ ਕਿ ਪੰਜਾਬ ਦੇ ਠੇਕਿਆਂ ਨੂੰ ਖੋਲ ਦਿੱਤਾ ਜਾਵੇ ਤੇ ਕੇਂਦਰ ਸਰਕਾਰ ਵੱਲੋਂ ਉਹਨਾਂ ਦੀ ਇਹ ਮੰਗ ਨੂੰ ਠੁਕਰਾ ਦਿੱਤਾ ਗਿਆ ਹੈ। ਜੀ ਬਿਲਕੁਲ ਜੀ, ਬਿਲਕੁਲ। ਜਿਸ ਤਰ੍ਹਾਂ ਨਾਲ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਪੰਜਾਬ ਦੇ ਵਿੱਚ ਜਿਹੜੇ ਠੇਕੇ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਜਾਵੇ, ਕਿਉਂਕਿ ਉਹਨਾਂ ਨੇ ਹਵਾਲਾ ਦਿੱਤਾ ਸੀ ਕਿ ਪੰਜਾਬ ਸਰਕਾਰ ਨੂੰ ਹੋਰ ਕਿਸੇ ਪਾਸਿਓਂ ਜਿਹੜਾ ਕੋਈ ਰੈਵਨਿਊ ਨਹੀਂ ਆ ਰਿਹਾ ਤੇ ਕੁਝ ਜਿਹੜਾ GST ਦਾ ਪੈਸਾ ਹੈ ਉਹ ਵੀ ਕੇਂਦਰ ਸਰਕਾਰ ਵੱਲ ਫਸਿਆ ਹੋਇਆ। ਸੋ ਇਸ ਪੂਰੇ ਮਾਮਲੇ ਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਸ਼ਰਾਬ ਦੇ ਜਿਹੜੇ ਠੇਕੇ ਖੋਲ੍ਹ ਦਿੱਤੇ ਜਾਣ, ਤਾਂ ਕਿਤੇ ਨਾ ਕਿਤੇ ਸ਼ਰਾਬ ਦੇ ਪਿਆਕੜਾਂ ਵਿੱਚ ਇਸ ਤਰ੍ਹਾਂ ਦੀ ਜਿਹੜੀ ਬਹੁਤ ਖੁਸ਼ੀ ਦੀ ਲਹਿਰ ਹੈ ਜਿਹੜੀ ਇੱਕ ਵਾਰੀ ਦੌੜ ਗਈ ਸੀ। ਪਰ ਉਸ ਤੋਂ ਬਾਅਦ ਜਿਉਂ ਹੀ ਜਿਹੜਾ ਕੇਂਦਰ ਸਰਕਾਰ ਵੱਲੋਂ ਇਹ ਸਾਫ਼ ਕਰ ਦਿੱਤਾ ਗਿਆ ਕਿ ਜਿਹੜੇ ਸ਼ਰਾਬ ਦੇ ਠੇਕੇ ਆ ਉਹ ਨਹੀਂ ਖੋਲ੍ਹੇ ਜਾਣਗੇ, ਕਿਉਂਕਿ ਲਾਕਡਾਊਨ ਦੇ ਵਿੱਚ ਕਿਸੇ ਤਰ੍ਹਾਂ ਦਾ ਜਿਹੜਾ ਸੋਸ਼ਲ ਡਿਸਟੈਂਸ ਹੈ ਉਹ ਨਹੀਂ ਰਹਿ ਪਾਵੇਗਾ। ਸੋ ਇਸ ਦੇ ਨਾਲ ਜਿਹੜਾ ਕੁਝ ਸਿਹਤ ਸਮੱਸਿਆਵਾਂ ਦੀ ਵੀ ਉਹਨਾਂ ਨੇ ਜਿਹੜਾ ਹਵਾਲਾ ਦਿੱਤਾ ਕਿ ਜਿਹੜੀ ਸ਼ਰਾਬ ਹੈ ਉਹ ਇਸ ਸਮੇਂ ਜਿਹੜਾ ਕਰੋਨਾ ਵਾਇਰਸ ਦੇ ਕਹਿਰ ਦੇ ਵਿੱਚ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਸੋ ਇਸ ਪੂਰੇ ਮਾਮਲੇ ਦੇ ਉੱਪਰ ਹੁਣ ਕਿਤੇ ਨਾ ਕਿਤੇ ਜਿਹੜਾ ਸਭ ਤੋਂ ਵੱਡਾ ਧੱਕਾ ਉਹਨਾਂ ਲੋਕਾਂ ਨੂੰ ਲੱਗਿਆ ਜੋ ਕਿ ਇਹ ਆਸ ਲਗਾਈ ਬੈਠੇ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਰਾਬ ਦੇ ਠੇਕੇ ਖੁੱਲ੍ਹ ਸਕਦੇ ਆ ਤੇ ਉਹਨਾਂ ਦੀਆਂ ਜਿਹੜੀਆਂ ਮੌਜਾਂ ਲੱਗ ਸਕਦੀਆਂ। ਸੋ ਸਿੱਧਾ ਧੱਕਾ ਉਹਨਾਂ ਲੋਕਾਂ ਨੂੰ ਲੱਗਿਆ। ਜੀ ਹਰਜਨ, ਪੰਜਾਬ ਸਰਕਾਰ ਦੇ ਉਪਰਾਲੇ ਨਾਲ ਜੋ ਹਜੂਰ ਸਾਹਿਬ ਦੇ ਵਿੱਚ ਸੰਗਤਾਂ ਫਸੀਆਂ ਹੋਈਆਂ ਸਨ ਉਹਨਾਂ ਨੂੰ ਕੱਢਣ ਦਾ ਉਪਰਾਲਾ ਕਰ ਲਿਆ ਗਿਆ। 10 ਬੱਸਾਂ ਭੇਜੀਆਂ ਜਾ ਰਹੀਆਂ ਜੀ ਉਹਨਾਂ ਨੂੰ ਕੱਢਣ ਦੇ ਲਈ। ਇਸ ਤੋਂ ਪਹਿਲਾਂ ਇਹਨਾਂ ਮਸਲੇ ਦੇ ਉੱਤੇ ਰਾਜਨੀਤੀ ਵੀ ਹੁੰਦੀ ਦਿਖਾਈ ਦਿੱਤੀ। ਹਰਸਿਮਰਤ ਕੌਰ ਬਾਦਲ ਆਪਣਾ ਕ੍ਰੈਡਿਟ ਲੈ ਰਹੇ ਸਨ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੱਲਬਾਤ ਕੀਤੀ ਗਈ ਸੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਨਾਲ। ਉਸ ਤੋਂ ਬਾਅਦ ਇਸ ਮਸਲੇ ਦੇ ਉੱਤੇ ਥੋੜੀ ਰਾਜਨੀਤੀ ਵੀ ਹੋਈ। ਜੀ ਬਿਲਕੁਲ। ਦੇਖੋ ਅਰਜਿੰਦਰ, ਜੋ ਕਿ ਪਿਛਲੇ ਦਿਨੀ ਜਿਹੜੀਆਂ ਖਬਰਾਂ ਨਿਕਲ ਕੇ ਆਈਆਂ ਸੀ ਕਿ ਸੁਖਬੀਰ ਬਾਦਲ ਜੀ ਵੱਲੋਂ ਜਿਹੜਾ ਹੈਗਾ ਉद्धਵ ਠਾਕਰੇ ਦਾ ਧੰਨਵਾਦ ਕੀਤਾ ਗਿਆ ਤੇ ਇਸ ਦੇ ਨਾਲ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਹੜੇ ਜਲਦੀ ਹੀ ਇਹ ਜਿਹੜੇ ਸ਼ਰਧਾਲੂ ਆ ਵਾਪਸ ਆ ਸਕਦੇ ਆ। ਪਰ ਜਿਹੜਾ ਇਸ ਮਾਮਲੇ ਦੇ ਵਿੱਚ ਜਿਹੜੀ ਅੜਚਣ ਸਭ ਤੋਂ ਵੱਡੀ ਸੀਗੀ ਉਹ ਗ੍ਰਹਿ ਵਿਭਾਗ ਦੀ ਸੀ, ਕਿਉਂਕਿ ਜੋ ਭਾਰਤ ਦਾ ਕੇਂਦਰੀ ਗ੍ਰਹਿ ਵਿਭਾਗ ਆ ਉਹਦੇ ਵੱਲੋਂ ਜਿਹੜੀ ਮਨਜ਼ੂਰੀ ਆ ਉਹਨੂੰ ਇਸ ਮਸਲੇ ਵਿੱਚ ਨਹੀਂ ਮਿਲੀ ਸੀ, ਕਿਉਂਕਿ ਇਹਨਾਂ ਸ਼ਰਧਾਲੂਆਂ ਨੇ ਜਿਹੜਾ ਵੱਖ-ਵੱਖ ਰਾਜਾਂ ਦੀਆਂ ਸਰਹੱਦਾਂ ਦੇ ਵਿੱਚੋਂ ਗੁਜ਼ਰ ਕੇ ਪੰਜਾਬ ਤੱਕ ਪਹੁੰਚਣਾ। ਸੋ ਕਿਤੇ ਨਾ ਕਿਤੇ ਇਹ ਵੱਡੀ ਸਮੱਸਿਆ ਸੀ, ਇਹ ਕਈ ਰਾਜਾਂ ਦਾ ਮਸਲਾ ਸੀ, ਉਹਨਾਂ ਵੱਲੋਂ ਵੀ ਪ੍ਰਵਾਨਗੀ ਜਿਹੜੀ ਮਿਲਣੀ ਬਹੁਤ ਜ਼ਰੂਰੀ ਸੀ। ਹੁਣ ਜਦੋਂ ਕਿ ਉद्धਵ ਠਾਕਰੇ ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਹੜੀ ਗੱਲਬਾਤ ਆ ਉਹ ਜਿਹੜੇ ਸਾਡੇ ਗ੍ਰਹਿ ਮੰਤਰੀ ਨੇ ਉਹਨਾਂ ਨਾਲ ਕੀਤੀ ਗਈ ਆ, ਉਸ ਤੋਂ ਬਾਅਦ ਹੀ ਇਹ ਜਿਹੜਾ ਮਸਲਾ ਹੱਲ ਹੋ ਸਕਿਆ ਤੇ ਜੋ ਲੋਕ ਵੱਡੀ ਗਿਣਤੀ ਦੇ ਵਿੱਚ ਹਜੂਰ ਸਾਹਿਬ ਸ਼੍ਰੀ ਨੰਦੇੜ ਦੇ ਵਿੱਚ ਫਸੇ ਹੋਏ ਸੀ ਤਾਂ ਉਹਨਾਂ ਦੀ ਘਰ ਵਾਪਸੀ ਦਾ ਜਿਹੜਾ ਰਾਹ ਇੱਕ ਵਾਰੀ ਖੁੱਲ੍ਹ ਗਿਆ। ਹੁਣ ਜਿਹੜਾ ਕੁਝ ਜਿਹੜੀਆਂ ਬੱਸਾਂ ਜਿਹੜੀਆਂ ਭੇਜੀਆਂ ਗਈਆਂ ਤੇ ਇਸ ਥੋੜੇ ਕਰਕੇ ਇਹਨਾਂ ਸ਼ਰਧਾਲੂਆਂ ਦੀ ਜਿਹੜੀ ਘਰ ਵਾਪਸੀ ਹੋ ਜਾਵੇਗੀ। ਜੀ ਹਰਜਨ ਜੀ, ਜੇਕਰ ਗੱਲ ਕਰੀਏ ਰਾਜਪੁਰਾ ਦੀ ਤਾਂ ਰਾਜਪੁਰਾ ਦੇ ਵਿੱਚ ਜੀ ਇੱਕ ਦਿਨ ਦੇ ਵਿੱਚ 18 ਕੇਸ ਆਏ ਸਨ ਕੱਲ ਤੇ ਕੁੱਲ ਜਿਹੜੀ ਗਿਣਤੀ 49 ਦੱਸੀ ਜਾ ਰਹੀ ਹੈ ਤੇ ਹੁਣ ਰਾਜਪੁਰਾ ਨੂੰ ਬਫਰ ਜ਼ੋਨ ਐਲਾਨ ਦਿੱਤਾ ਗਿਆ। ਸੋ ਕੀ ਪ੍ਰਬੰਧ ਕੀਤੇ ਗਏ ਨੇ ਰਾਜਪੁਰਾ ਦੇ ਵਿੱਚ? ਜੀ ਬਿਲਕੁਲ ਜੀ, ਜਿਸ ਤਰ੍ਹਾਂ ਨਾਲ ਕਿ ਪੂਰੇ ਰਾਜਪੁਰਾ ਦੇ ਵਿੱਚ ਲਗਾਤਾਰ ਕੇਸਾਂ ਦੀ ਗਿਣਤੀ ਵੱਧਦੀ ਜਾ ਰਹੀ ਸੀ, ਲਗਾਤਾਰ ਕੇਸ ਆ ਜਿਹੜੇ ਸਾਹਮਣੇ ਆ ਰਹੇ ਸੀ। ਸਭ ਤੋਂ ਪਹਿਲਾ ਕੇਸ ਉੱਤੇ ਜਿਹੜੀ ਇੱਕ ਔਰਤ ਦੇ ਰੂਪ ਦੇ ਵਿੱਚ ਆਉਂਦਾ, ਫਿਰ ਉਸਦੇ ਪੁੱਤਰ ਤੇ ਉਹਨਾਂ ਦੇ ਪੁੱਤਰਾਂ ਤੋਂ ਅੱਗੇ ਜਿਹੜੇ ਕਈ ਕੇਸ ਆ ਨਿਕਲ ਕੇ ਸਾਹਮਣੇ ਆਉਂਦੇ ਆ। ਜਿਸ ਤਰ੍ਹਾਂ ਕਿ ਲਗਾਤਾਰ ਸਰਕਾਰਾਂ ਵੱਲੋਂ ਕਿਹਾ ਜਾ ਰਿਹਾ ਕਿ ਇਹ ਇੱਕ ਇਨਸਾਨ ਤੋਂ ਦੂਜੇ ਇਨਸਾਨ ਦੇ ਵਿੱਚ ਟਰੈਵਲ ਕਰਦਾ। ਸੋ ਇਸੇ ਦੌਰਾਨ ਹੀ ਹੁਣ ਜਿਹੜਾ ਫੈਸਲਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਲਿਆ ਗਿਆ ਕਿ ਇਸ ਇਲਾਕੇ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਜਾਊਗਾ। ਇਸ ਇਲਾਕੇ ਦੇ ਵਿੱਚ ਕਿਸੇ ਕਿਸਮ ਦੀ ਆਵਾਜਾਈ ਆਉਣ ਜਾਂ ਜਾਣ ਦੀ ਜਿਹੜੀ ਕੋਈ ਸਹੂਲਤ ਨਹੀਂ ਹੋਵੇਗੀ। ਸਿਰਫ ਤੇ ਸਿਰਫ ਜ਼ਰੂਰੀ ਵਸਤੂਆਂ ਜਿਹੜੀਆਂ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਰਧਾਰਿਤ ਕੀਤੀਆਂ ਗਈਆਂ ਉਹਨਾਂ ਦੀ ਸਰਵਿਸ ਹੀ ਇਹਨਾਂ ਇਲਾਕਿਆਂ ਦੇ ਵਿੱਚ ਹੋ ਸਕੇਗੀ। ਬਾਕੀ ਕਿਸੇ ਕਿਸਮ ਦੀ ਜਿਹੜੀ ਕੋਈ ਆਵਾਜਾਈ ਹੈ ਉਹ ਪੂਰਨ ਰੂਪ ਦੇ ਵਿੱਚ ਬੰਦ ਕਰ ਦਿੱਤੀ ਜਾਵੇਗੀ। ਖਾਸ ਕਰਕੇ ਪਟਿਆਲਾ ਦੇ ਨਾਲ ਲੱਗਦਾ ਇਲਾਕਾ ਹੋਣ ਕਰਕੇ ਇਹ ਪਟਿਆਲਾ ਦੇ ਵਾਸਤੇ ਵੀ ਇੱਕ ਬੜੀ ਵੱਡੀ ਸਮੱਸਿਆ ਖੜੀ ਹੋ ਗਈ ਸੀ, ਕਿਉਂਕਿ ਜਿੰਨੇ ਵੀ ਪੇਸ਼ੈਂਟ ਆ ਜਿਹੜੇ ਹੈਗੇ ਆ ਉਹਨਾਂ ਨੂੰ ਪਟਿਆਲਾ ਹੀ ਲਿਆਂਦਾ ਜਾ ਰਿਹਾ ਤਕਰੀਬਨ। ਸੋ ਇਸ ਕਰਕੇ ਜਿਹੜਾ ਹੈਗਾ ਹੁਣ ਇਹ ਫੈਸਲਾ ਲਿਆ ਗਿਆ, ਪ੍ਰਬੰਧ ਕੀਤਾ ਗਿਆ ਕਿ
ਉੱਥੋਂ ਦੇ ਲੋਕਾਂ ਨੂੰ ਸਿਰਫ ਉੱਥੋਂ ਰਾਜਪੁਰਾ ਤੱਕ ਹੀ ਸੀਮਿਤ ਕਰ ਦਿੱਤਾ ਜਾਵੇਗਾ। ਬਾਹਰਲਾ ਕੋਈ ਵੀ ਵਿਅਕਤੀ ਹੈ ਰਾਜਪੁਰੇ ਦੇ ਅੰਦਰ ਦਾਖਲ ਨਹੀਂ ਹੋ ਸਕਦਾ। ਇਹੀ ਇੱਕ ਤਰੀਕਾ ਹੈ ਕਿ ਇਸ ਜਿਹੜੀ ਚੇਨ ਹੈ, ਇਸ ਚੇਨ ਨੂੰ ਤੋੜਿਆ ਜਾ ਸਕਦਾ ਕਿ ਅੱਗੇ ਜਿਹੜਾ ਇਹਦਾ ਵਾਧਾ ਉਹ ਨਾ ਹੋਵੇ। ਜੀ ਹਰਜਿੰਦਰ ਜੀ ਬਰਾੜ ਜੀ, ਜੇਕਰ ਗੱਲ ਕਰੀਏ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਦੇ ਵਿੱਚ ਸਬਜ਼ੀ ਮੰਡੀ ਦੇ ਵਿੱਚ ਲੋਕਾਂ ਦਾ ਹਜੂਮ ਇਕੱਠਾ ਹੋਇਆ ਦੇਖਿਆ, ਜਦ ਕਿ ਲੋਕਡਾਊਨ ਦੇ ਦਿਨ ਨੇ, ਕਰਫਿਊ ਲੱਗਿਆ ਹੋਇਆ, ਪਰ ਲੋਕ ਉੱਥੇ ਜਿਹੜੇ ਸਨ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਆਏ ਨੇ ਤੇ ਲੋਕਡਾਊਨ ਦੀਆਂ ਧੱਜੀਆਂ ਉਡਾਉਂਦੇ ਹੋਏ ਦਿਖੇ। ਸੋ ਸਰਕਾਰ ਵੱਲੋਂ ਜਾਂ ਅੰਮ੍ਰਿਤਸਰ ਦੇ ਪ੍ਰਸ਼ਾਸਨ ਵੱਲੋਂ ਕੋਈ ਪੁਖਤਾ ਪ੍ਰਬੰਧ ਕੀਤੇ ਗਏ ਨੇ ਜੀ ਸੋਸ਼ਲ ਡਿਸਟੈਂਸ ਮੇਨਟੇਨ ਕਰਨ ਲਈ? ਜੀ ਦੇਖੋ, ਜਿਸ ਤਰ੍ਹਾਂ ਨਾਲ ਕਿ ਪਿਛਲੇ ਕਈ ਦਿਨਾਂ ਤੋਂ, ਇਹ ਅੱਜ ਦੀ ਗੱਲ ਨਹੀਂ ਹੈਗੀ, ਪਿਛਲੇ ਕਈ ਦਿਨਾਂ ਤੋਂ ਜਿਹੜੀਆਂ ਹੈਗੀਆਂ ਇਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਕਿ ਸਬਜ਼ੀ ਮੰਡੀ ਦੇ ਵਿੱਚ ਬਹੁਤ ਸਾਰਾ ਇਕੱਠ ਹੋ ਰਿਹਾ ਸੀ ਉੱਥੇ, ਕਿਉਂਕਿ ਗੱਲ ਇਹ ਹੈ ਕਿ ਬਹੁਤ ਸਾਰੇ ਲੋਕਾਂ ਦਾ ਜਿਹੜਾ ਰੁਜ਼ਗਾਰ ਆ ਉਹ ਬੰਦ ਹੋ ਚੁੱਕਿਆ। ਰੁਜ਼ਗਾਰ ਬੰਦ ਹੋਣ ਕਾਰਨ ਉਹਨਾਂ ਕੋਲੇ ਕਮਾਈ ਦਾ ਕਿਸੇ ਕਿਸਮ ਦਾ ਸਾਧਨ ਨਹੀਂ ਹੈ। ਹਾਲਾਂਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਸਪੈਸ਼ਲ ਪਾਸ ਇਸ਼ੂ ਕੀਤੇ ਗਏ ਆ, ਜਿਹੜੇ ਜਿਨ੍ਹਾਂ ਕੋਲੇ ਪਾਸ ਹੈਗੇ ਨੇ, ਜੋ ਪਾਸ ਹੋਲਡਰ ਹੈਗੇ ਨੇ, ਸਿਰਫ ਉਹਨਾਂ ਨੂੰ ਹੀ ਇਜਾਜ਼ਤ ਹੁੰਦੀ ਹੈ ਕਿ ਉਹ ਸਬਜ਼ੀ ਮੰਡੀ ਦੇ ਵਿੱਚੋਂ ਸਬਜ਼ੀ ਖਰੀਦ ਸਕਣ। ਪਰ ਜੋ ਲੋਕ ਬੇਰੁਜ਼ਗਾਰ ਹੋਏ ਆ, ਜਿਨ੍ਹਾਂ ਲੋਕਾਂ ਕੋਲੇ ਕੋਈ ਕੰਮਕਾਰ ਨਹੀਂ ਹੋਏਗਾ, ਉਹਨਾਂ ਵੱਲੋਂ ਵੀ ਜਿਹੜਾ ਸਬਜ਼ੀ ਮੰਡੀ ਦੇ ਵਿੱਚ ਸਬਜ਼ੀ ਦੀ ਖਰੀਦ ਕਰਕੇ ਤਾਂ ਆਸੇ-ਪਾਸੇ ਦੇ ਪਿੰਡਾਂ ਜਾਂ ਇਲਾਕੇ ਦੇ ਵਿੱਚ ਜਿਹੜੀ ਸਬਜ਼ੀ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਇਸੇ ਸੰਬੰਧ ਦੇ ਵਿੱਚ ਹੀ ਅੱਜ ਜੋ ਦੇਖਣ ਨੂੰ ਤਸਵੀਰਾਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਨੇ, ਉਹਦੇ ਵਿੱਚ ਇਹ ਸਾਹਮਣੇ ਆਇਆ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਹੈ ਜਿਹੜੇ ਅੰਮ੍ਰਿਤਸਰ ਦੀ ਸਬਜ਼ੀ ਮੰਡੀ ਦੇ ਵਿੱਚ ਇਕੱਠੇ ਹੋ ਗਏ ਨੇ। ਉੱਥੇ ਕਿਸੇ ਕਿਸਮ ਦਾ ਜਿਹੜਾ ਸੋਸ਼ਲ ਡਿਸਟੈਂਸ ਹੈ ਉਹ ਜਿਹੜਾ ਉਹਦੀਆਂ ਪੂਰੀ ਤਰ੍ਹਾਂ ਨਾਲ ਧੱਜੀਆਂ ਉਡਾਈਆਂ ਗਈਆਂ। ਉੱਥੇ ਕੋਈ ਸੋਸ਼ਲ ਡਿਸਟੈਂਸ ਦਿਖਾਈ ਨਹੀਂ ਦੇ ਰਿਹਾ। ਮਾਸਕ ਦੀ ਵੀ ਜਿਹੜੀ ਬਹੁਤ ਘੱਟ ਹੈ ਜਿਹੜੀ ਵਰਤੋਂ ਲੋਕਾਂ ਵੱਲੋਂ ਕੀਤੀ ਗਈ ਹੈ। ਇਸ ਦੇ ਨਾਲ ਅਗਰ ਇੱਕ ਵੀ ਉੱਥੇ ਕਰੋਨਾ ਦਾ ਪੋਜ਼ਿਟਿਵ ਇਨਸਾਨ ਜਾਂ ਉਸ ਮੰਡੀ ਦੇ ਵਿੱਚ ਘੁੰਮ ਰਿਹਾ ਹੈ ਤਾਂ ਆਪਾਂ ਸੋਚ ਸਕਦੇ ਹਾਂ ਕਿ ਇਹ ਮਹਾਮਾਰੀ ਹੈ ਕਿੱਥੋਂ ਤੱਕ ਫੈਲ ਸਕਦੀ ਹੈ। ਸੋ ਅੰਮ੍ਰਿਤਸਰ ਪ੍ਰਸ਼ਾਸਨ ਨੂੰ ਇਸ ਸੰਬੰਧੀ ਕੋਈ ਸਖਤ ਕਦਮ ਚੱਕਣੇ ਪੈਣੇ ਆ, ਕਿਉਂਕਿ ਜਿਸ ਤਰ੍ਹਾਂ ਦਾ ਮਾਹੌਲ ਲਗਾਤਾਰ ਅੰਮ੍ਰਿਤਸਰ ਦੀ ਸਬਜ਼ੀ ਮੰਡੀ ਦੇ ਵਿੱਚ ਬਣ ਰਿਹਾ, ਇਹ ਅੰਮ੍ਰਿਤਸਰ ਵਾਸਤੇ ਹੀ ਨਹੀਂ ਸਗੋਂ ਪੂਰੇ ਪੰਜਾਬ ਵਾਸਤੇ ਖਤਰੇ ਦੀ ਘੰਟੀ ਸਾਬਤ ਹੋ ਸਕਦਾ ਹੈ। ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਇਹ ਲੋਕ ਕਿਹਨਾਂ ਇਲਾਕਿਆਂ ਦੇ ਵਿੱਚ ਸਬਜ਼ੀ ਵੇਚਣ ਲਈ ਜਾਣਗੇ। ਅਗਰ ਕੋਈ ਪੋਜ਼ਿਟਿਵ ਵਿਅਕਤੀ ਇਹਨਾਂ ਵਿੱਚ ਹੁੰਦਾ ਹੈ ਤਾਂ ਉਹ ਕਿੱਥੋਂ ਤੱਕ ਆਪਾਂ ਸੋਚ ਸਕਦੇ ਕਿ ਕਿੱਥੋਂ ਤੱਕ ਇਸ ਮਹਾਮਾਰੀ ਦਾ ਜਿਹੜਾ ਫੈਲਾਅ ਹੈ ਉਹ ਹੋ ਸਕਦਾ। ਇਹ ਲੋੜ ਹੈ ਪ੍ਰਸ਼ਾਸਨ ਨੂੰ ਸਖਤ ਕਦਮ ਚੱਕਣ ਦੀ ਤੇ ਇਹ ਚੱਕਣੇ ਵੀ ਚਾਹੀਦੇ ਆ। ਜੀ ਹਰਜਿੰਦਰ ਜੀ ਬਿਲਕੁਲ ਗੱਲ ਹੋ ਰਹੀ ਹੈ ਜੀ ਪ੍ਰਸ਼ਾਸਨ ਦੀ। ਇੱਥੇ ਪ੍ਰਸ਼ਾਸਨ ਵੱਲੋਂ ਜੋ ਪੁਲਿਸ ਉੱਥੇ ਤਾਇਨਾਤ ਕੀਤੀ ਗਈ ਹੈ, ਸੁਣਨ ਵਿੱਚ ਆ ਰਿਹਾ ਕਿ ਉਹਨਾਂ ਵੱਲੋਂ ਲਗਾਤਾਰ ਅਨਾਉਂਸਮੈਂਟ ਕੀਤੀ ਜਾ ਰਹੀ ਸੀ ਕਿ ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖੋ। ਇਹ ਸਭ ਤੋਂ ਵੱਡੀ ਗੱਲ ਹੈ ਕਿ ਸਾਨੂੰ ਆਮ ਜਨਤਾ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ, ਕਿਉਂਕਿ ਇਤਿਹਾਦ ਦੇ ਵਿੱਚ ਹੀ ਇਲਾਜ ਹੈ। ਜੇਕਰ ਅਸੀਂ ਇਹ ਸੋਸ਼ਲ ਡਿਸਟੈਂਸਿੰਗ ਮੇਨਟੇਨ ਨਹੀਂ ਕਰਾਂਗੇ, ਜੇ ਕਿਸੇ ਨੂੰ ਥੋੜੇ ਵੀ ਫਲੂ ਦੇ ਲੱਛਣ ਹੋਏ, ਕਿਉਂਕਿ ਇਹ ਛੂਤ ਦੀ ਬਿਮਾਰੀ ਹੈ, ਇੱਕ ਬੰਦੇ ਤੋਂ ਦੂਜੇ ਤੋਂ ਤੀਜੇ ਬੰਦੇ ਨੂੰ ਫੈਲ ਸਕਦੀ ਹੈ। ਸੋ ਸਾਨੂੰ ਆਪਣੇ ਆਪ ਨੂੰ ਹੀ ਇੱਕ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਕੇ ਰੱਖਣੀ ਹੈ। ਕਿਉਂਕਿ ਜੇਕਰ ਬਾਹਰਲੀ ਕੰਟਰੀ ਦੀ ਗੱਲ ਕੀਤੀ ਜਾਵੇ ਤਾਂ ਸਾਡੇ ਬਾਹਰਲੀ ਕੰਟਰੀ ਦੇ ਲੋਕ ਵੀ ਬਾਹਰ ਆਪਣੀ ਗਰੋਸਰੀ ਕਰਨ ਲਈ ਨਿਕਲਦੇ ਨੇ, ਪਰ ਉੱਥੇ 1.5 ਮੀਟਰ ਦੇ ਫਾਸਲੇ ਦੇ ਉੱਤੇ ਉਹਨਾਂ ਨੇ ਕ੍ਰਾਸ ਦੇ ਨਿਸ਼ਾਨ ਲਗਾਏ ਹੋਏ ਨੇ ਤਾਂ ਕਿ ਸੋਸ਼ਲ ਡਿਸਟੈਂਸਿੰਗ ਜਿਹੜੀ ਹੈਗੀ ਆ ਮੇਨਟੇਨ ਕੀਤੀ ਜਾ ਸਕੇ। ਜੀ ਰੁਖ ਕਰਦੇ ਹਾਂ ਅਗਲੀ ਖਬਰ ਦਾ। ਸੋ ਭਾਰਤ ਦੇ ਵਿੱਚ ਅੱਜ ਪੂਰਾ 1 ਮਹੀਨਾ ਹੋ ਗਿਆ ਜੀ ਲੋਕਡਾਊਨ ਨੂੰ ਲੈ ਕੇ। ਸੋ ਲੋਕਡਾਊਨ ਦੇ ਕਾਰਨ ਕਈ ਸੂਬਿਆਂ ਦੇ ਵਿੱਚ ਹੈਗਾ ਜਿਹੜਾ ਕਰੋਨਾ ਵਾਇਰਸ ਦੇ ਉੱਤੇ ਕਾਬੂ ਪਾਇਆ ਗਿਆ ਤੇ ਕਈਆਂ ਦੇ ਵਿੱਚ ਵਧਿਆ। ਸੋ ਇਸ ਬਾਰੇ ਜਾਣਕਾਰੀ ਦਿਓ ਜੀ ਕਿ ਕੀ ਹਾਲਾਤ ਨੇ, ਕੀ ਤਬਦੀਲੀਆਂ ਆਈਆਂ ਨੇ ਪੂਰੇ 1 ਮਹੀਨੇ ਦੇ ਵਿੱਚ। ਜੀ ਬਿਲਕੁਲ ਜੀ, ਜੇ ਆਪਾਂ ਗੱਲ ਕਰੀਏ ਤਾਂ ਇਸ ਸਮੇਂ ਭਾਰਤ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਮਾਰ ਚੱਲ ਰਿਹਾ ਕੋਈ ਰਾਜ ਹੈਗਾ ਤਾਂ ਉਹ ਮਹਾਰਾਸ਼ਟਰ ਹੈ। ਮਹਾਰਾਸ਼ਟਰ ਦੇ ਵਿੱਚ ਜਿਹੜੀ ਲਗਾਤਾਰ ਗਿਣਤੀ ਵੱਧਦੀ ਜਾ ਰਹੀ ਹੈ। ਮੈਟਰੋ ਸਿਟੀ ਹੋਣ ਕਾਰਨ ਬਹੁਤ ਸਾਰੇ ਲੋਕ ਆ ਜਿਹੜੇ ਬਾਹਰਲੇ ਰਾਜਾਂ ਦੇ ਵਿੱਚੋਂ ਵੀ ਇਸ ਰਾਜ ਦੇ ਵਿੱਚ ਆਪਣੀ ਕਮਾਈ ਕਰਨ ਜਾਂਦੇ ਆ ਜਾਂ ਕੰਮਕਾਰ ਵਾਸਤੇ ਜਾਂਦੇ ਆ। ਸੋ ਇਸ ਸਮੇਂ ਸਭ ਤੋਂ ਵੱਡੀ ਮਾਰ ਆ ਜਿਹੜੀ ਉਹ ਮਹਾਰਾਸ਼ਟਰ ਦੇ ਉੱਪਰ ਪੈ ਰਹੀ ਹੈ। ਪਰ ਲਗਾਤਾਰ ਉਧਵ ਠਾਕਰੇ ਜਿਹੜੀ ਸਰਕਾਰ ਆ ਉਹਦੇ ਵੱਲੋਂ ਉਪਰਾਲੇ ਵੀ ਕੀਤੇ ਜਾ ਰਹੇ ਨੇ ਤੇ ਦਾਅਵੇ ਵੀ ਕੀਤੇ ਜਾ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਸ ਸਾਰੇ ਸਿਸਟਮ ਦੇ ਉੱਪਰ ਕੰਟਰੋਲ ਪਾ ਲਿਆ ਜਾਊਗਾ। ਪਰ ਇਸ ਦੇ ਨਾਲ ਹੀ ਭਾਰਤ ਵਾਸੀਆਂ ਵਾਸਤੇ ਰਾਹਤ ਦੀਆਂ ਖਬਰਾਂ ਵੀ ਨੇ ਕਿ ਕੁਝ ਰਾਜ ਐਦਾਂ ਦੇ ਨੇ ਜਿਨ੍ਹਾਂ ਰਾਜਾਂ ਦੇ ਵਿੱਚ ਜਿਹੜਾ ਪੂਰੀ ਤਰ੍ਹਾਂ ਨਾਲ ਕਰੋਨਾ ਵਾਇਰਸ ਦੇ ਉੱਪਰ ਕਾਬੂ ਪਾ ਲਿਆ ਗਿਆ। ਉਹਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਕੇਰਲਾ ਹੈ, ਰਾਜਸਥਾਨ ਦਾ ਕੁਝ ਏਰੀਆ ਹੈਗਾ, ਉਸ ਤੋਂ ਬਾਅਦ ਤਾਮਿਲਨਾਡੂ ਦਾ ਕੁਝ ਏਰੀਆ, ਗੋਆ ਦੇ ਵਿੱਚ ਹੈ। ਸੋ ਇਸ ਤਰ੍ਹਾਂ ਨਾਲ ਕੁੱਲ ਮਿਲਾ ਕੇ ਜੇ ਆਪਾਂ ਗੱਲ ਕਰੀਏ 278 ਦੇ ਕਰੀਬ ਜਿਹੜੇ ਪੂਰੇ ਭਾਰਤ ਦੇ ਵਿੱਚ ਜ਼ਿਲ੍ਹੇ ਆ ਜਿਨ੍ਹਾਂ ਨੂੰ ਕਰੋਨਾ ਰਹਿਤ ਜਿਹੜਾ ਐਲਾਨ ਦਿੱਤਾ ਗਿਆ। ਇਹ ਇੱਕ ਬਹੁਤ ਵੱਡੀ ਕਾਮਯਾਬੀ ਹੈ। ਇਹਦਾ ਪਿੱਛੇ ਜਿਹੜਾ ਸਿਰਫ ਤੇ ਸਿਰਫ ਇੱਕੋ ਇੱਕ ਕਾਰਨ ਹੈ, ਇਹ ਲਾਕਡਾਊਨ। ਕਿਉਂਕਿ ਸੋਸ਼ਲ ਡਿਸਟੈਂਸ ਜਿਸ ਤਰੀਕੇ ਨਾਲ ਬਣਾ ਕੇ ਰੱਖਿਆ ਜਾ ਰਿਹਾ, ਜਿਨ੍ਹਾਂ ਜ਼ਿਲ੍ਹਿਆਂ ਦੇ ਅਧਿਕਾਰੀਆਂ ਵੱਲੋਂ ਜਿਹੜੇ ਕਾਨੂੰਨ ਆ ਉਹ ਸਖਤੀ ਨਾਲ ਲਾਗੂ ਕੀਤਾ ਗਿਆ, ਸੋਸ਼ਲ ਡਿਸਟੈਂਸ ਨੂੰ ਸਖਤੀ ਨਾਲ ਜਿਹੜਾ ਹੈਗਾ ਇੰਪਲੀਮੈਂਟ ਕੀਤਾ ਗਿਆ, ਉਹਨਾਂ ਜ਼ਿਲ੍ਹਿਆਂ ਦੇ ਵਿੱਚ ਅੱਜ
ਜਿਹੜਾ ਕਰੋਨਾ ਵਾਇਰਸ ਹੈ ਉਹ ਪੂਰੀ ਤਰ੍ਹਾਂ ਨਾਲ ਖਤਮ ਹੋ ਚੁੱਕਿਆ ਹੈ। ਸੋ ਦੂਜੇ ਜਿਹੜੇ ਰਾਜ ਨੇ ਇਸ ਨਾਲ ਹਜੇ ਜਦੋਜਹਿਦ ਕਰਨੇ ਨੇ, ਜਾਂ ਜ਼ਿਲ੍ਹੇ ਜਿਹੜੇ ਜਦੋਜਹਿਦ ਕਰ ਰਹੇ ਨੇ, ਉਹਨਾਂ ਨੂੰ ਵੀ ਕੁਝ ਇਸੇ ਤਰ੍ਹਾਂ ਦੇ ਹੀ ਕਦਮ ਉਠਾਉਣੇ ਪੈਣੇ ਆ। ਲੋਕਾਂ ਦੀ ਜਿਹੜੀ ਘਰ ਘਰ ਜਾ ਕੇ ਸਕਰੀਨਿੰਗ ਕਰਨੀ ਪੈਣੀ ਆ, ਲੋਕਾਂ ਨੂੰ ਜਾ ਕੇ ਪੁੱਛਣਾ ਪੈਣਾ ਕਿ ਕੋਈ ਉਹਨਾਂ ਦੇ ਘਰਾਂ ਦੇ ਵਿੱਚ ਕੋਈ ਜਿਹੜਾ ਇਨਫੈਕਟਡ ਕੇਸ ਤਾਂ ਨਹੀਂ ਮੌਜੂਦ ਹੈਗਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਕਰਨ ਤੋਂ ਬਾਅਦ ਹੀ ਇਸ ਬਿਮਾਰੀ ਤੋਂ ਪੂਰੀ ਤਰ੍ਹਾਂ ਨਿਜਾਤ ਪਾਇਆ ਜਾ ਸਕਦਾ, ਤੇ ਨਾਲ ਹੀ ਲੋਕਾਂ ਵੱਲੋਂ ਜਿਹੜਾ ਸਹਿਯੋਗ ਹੋਣਾ ਬਹੁਤ ਜ਼ਰੂਰੀ ਹੈ ਕਿ ਉਹ ਆਪਣੇ ਘਰਾਂ ਦੇ ਵਿੱਚ ਮੌਜੂਦ ਬਿਮਾਰ ਵਿਅਕਤੀਆਂ ਦੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਜਾਂ ਡਿਸਟ੍ਰਿਕਟ ਪ੍ਰਸ਼ਾਸਨ ਨੂੰ ਜ਼ਰੂਰ ਦੇਣ। ਜੀ ਹਰਜਨ ਜੀ ਆਸਟ੍ਰੇਲੀਆ ਵਾਸੀਆਂ ਲਈ ਇੱਕ ਰਾਹਤ ਦੀ ਖਬਰ ਹੈ ਜੋ ਕਿ ਭਾਰਤ ਫਸੇ ਹੋਏ ਸਨ। ਸੋ ਆਸਟ੍ਰੇਲੀਆ ਹਾਈ ਕਮਿਸ਼ਨ ਦੇ ਅਧਿਕਾਰਤ ਫੇਸਬੁੱਕ ਸਫੇ ਤੇ ਜਾਣਕਾਰੀ ਦਿੱਤੀ ਗਈ ਹੈ ਕਿ ਭਾਰਤ ਵਿੱਚ ਫਸੇ ਹੋਏ ਆਸਟ੍ਰੇਲੀਅਨ ਨਾਗਰਿਕਾਂ ਅਤੇ PR ਵੀਜ਼ਾ ਧਾਰਕਾਂ ਨੂੰ ਵਾਪਸ ਆਸਟ੍ਰੇਲੀਆ ਲਿਆਉਣ ਲਈ ਦਿੱਲੀ, ਮੁੰਬਈ, ਚੇਨਈ ਅਤੇ ਕੋਲਕਾਤਾ ਤੋਂ ਅਗਲੇ ਹਫ਼ਤੇ ਉਡਾਣਾਂ ਸ਼ੁਰੂ ਹੋਣਗੀਆਂ। ਸੋ ਇਹਨਾਂ ਸਹੂਲਤਾਂ ਦੇ ਦਾਇਰੇ 'ਚ PR, ਆਸਟ੍ਰੇਲੀਅਨ ਸਿਟੀਜ਼ਨ, ਨਿਊਜ਼ੀਲੈਂਡ ਪਾਸਪੋਰਟ ਧਾਰਕ ਜਾਂ ਫਿਰ ਜਿਸ ਦਾ 444 ਵੀਜ਼ੇ ਦੀ ਸ਼੍ਰੇਣੀ ਵਿੱਚ ਜੋ ਕੋਈ ਆ ਰਿਹਾ, ਜਾਂ ਫਿਰ ਤੁਹਾਡਾ ਆਸਟ੍ਰੇਲੀਆ ਪਹੁੰਚਣਾ ਬਹੁਤ ਹੀ ਜ਼ਰੂਰੀ ਹੋਵੇ। ਪਰ ਇਹ ਲਾਹਾ ਉਹੀ ਲੋਕ ਲੈ ਸਕਣਗੇ ਜਿਨ੍ਹਾਂ ਨੇ ਆਪਣੇ ਆਪ ਨੂੰ ਆਸਟ੍ਰੇਲੀਅਨ ਹਾਈ ਕਮਿਸ਼ਨ ਨਾਲ ਰਜਿਸਟਰ ਕੀਤਾ ਹੋਵੇ। ਜੀ ਦੇਖੋ ਜੀ, ਬਹੁਤ ਵਧੀਆ ਖਬਰ ਹੈ। ਜਿਸ ਤਰ੍ਹਾਂ ਕਿ ਬਾਹਰਲੇ ਦੇਸ਼ ਲਗਾਤਾਰ ਇਸ ਚੀਜ਼ ਵਾਸਤੇ ਉਪਰਾਲੇ ਕਰ ਰਹੇ ਆ, ਉਹਨਾਂ ਵੱਲੋਂ ਲਗਾਤਾਰ ਆਪਣੇ ਜੋ ਦੇਸ਼ ਦੇ ਵਸਿੰਦੇ ਆ ਜਾਂ ਕੋਈ ਕੰਮ ਕਰਨ ਵਾਲੇ ਲੋਕ ਆ ਜਾਂ ਕੋਈ ਜਿਨ੍ਹਾਂ ਦਾ ਜਾਣਾ ਬਹੁਤ ਜ਼ਰੂਰੀ ਆ, ਉਹਨਾਂ ਨੂੰ 에ਅਰਲਿਫਟ ਕੀਤਾ ਜਾ ਰਿਹਾ। ਸੋ ਇਸੇ ਤਰ੍ਹਾਂ ਦੀ ਹੀ ਗੱਲ ਜੇ ਆਪਾਂ ਕਰੀਏ ਤਾਂ ਜਿਹੜਾ ਕੈਨੇਡਾ ਦੇ ਵਿੱਚੋਂ ਜਿਹੜੀ ਖਬਰ ਆ ਰਹੀ ਹੈ ਕਿ ਕੈਨੇਡਾ ਨੇ ਜੋ ਸਟੂਡੈਂਟ ਉੱਥੇ ਪੜ੍ਹਨ ਵਾਸਤੇ ਗਏ ਹੋਏ ਨੇ, ਉਹਨਾਂ ਵਾਸਤੇ ਜਿਹੜੇ ਕੁਝ ਫੰਡਿੰਗ ਦੇ ਜਿਹੜਾ ਐਲਾਨ ਕੀਤਾ ਗਿਆ, ਮੈਂ ਸਮਝਦਾ ਕਿ ਬਹੁਤ ਵੱਡੀ ਗੱਲ ਹੈ, ਕਿਉਂਕਿ ਉਹ ਸਰਕਾਰਾਂ ਸਮਝਦੀਆਂ ਨੇ ਕਿ ਇਸ ਲਾਕਡਾਊਨ ਦੇ ਦੌਰਾਨ, ਇਸ ਬੰਦ ਦੇ ਦੌਰਾਨ ਕਿਸੇ ਕਿਸਮ ਦਾ ਜਿਹੜਾ ਕੰਮ ਹੈ ਇਹਨਾਂ ਸਟੂਡੈਂਟਸ ਨੂੰ ਨਹੀਂ ਮਿਲ ਰਿਹਾ, ਤੇ ਜਿਹਦੇ ਕਰਕੇ ਸਟੂਡੈਂਟਸ ਦਾ ਰਹਿਣ ਸਹਿਣ ਤੇ ਜਿਹੜਾ ਗੁਜ਼ਾਰਾ ਹੈ ਉਹ ਮੁਸ਼ਕਿਲ ਨਾਲ ਚੱਲ ਰਿਹਾ। ਇਹਨਾਂ ਸਾਰੀਆਂ ਚੀਜ਼ਾਂ ਦੇ ਮੱਦੇ ਨਜ਼ਰ ਜਿਹੜਾ ਹੈਗਾ ਫੈਸਲਾ ਕੀਤਾ ਗਿਆ, ਇਹ ਸ਼ਲਾਘਾਯੋਗ ਹੈ। ਸੋ ਸਰਕਾਰਾਂ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਜਦੋਂ ਮਹਾਮਾਰੀਆਂ ਇਸ ਤਰ੍ਹਾਂ ਦੀਆਂ ਆਉਂਦੀਆਂ ਤਾਂ ਸਰਕਾਰਾਂ ਦੇ ਜਿਹੜੇ ਫਰਜ਼ ਆ ਉਹ ਦੁੱਗਣੇ ਹੋ ਜਾਂਦੇ ਆ ਕਿ ਆਪਣੇ ਲੋਕਾਂ ਦਾ ਜਿਹੜਾ ਪੇਟ ਭਰਨ ਵਾਸਤੇ ਕਿਸ ਤਰ੍ਹਾਂ ਉਹਨਾਂ ਨੇ ਜਿਹੜਾ ਇਹ ਸਾਰੀਆਂ ਚੀਜ਼ਾਂ ਮੇਨਟੇਨ ਕਰਨੀਆਂ, ਤੇ ਨਾਲ ਜਿਹੜੀਆਂ ਸਿਹਤ ਸਹੂਲਤਾਂ ਖਾਸ ਕਰਕੇ ਉਹ ਕਿੱਦਾਂ ਜਿਹੜੀਆਂ ਫ੍ਰੀ ਆਫ ਕਾਸਟ ਆਮ ਲੋਕਾਂ ਤੱਕ ਪਹੁੰਚਾਉਣੀਆਂ ਲਾਜ਼ਮੀ ਕਰਨੀਆਂ। ਸੋ ਕਿਤੇ ਨਾ ਕਿਤੇ ਭਾਰਤ ਸਰਕਾਰ ਨੂੰ ਵੀ ਇਹਨਾਂ ਸਾਰੇ ਸਿਸਟਮ ਤੋਂ ਕੁਛ ਨਾ ਕੁਛ ਜਿਹੜਾ ਸਿੱਖਣਾ ਚਾਹੀਦਾ, ਤਾਂ ਜੋ ਭਾਰਤ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਇੰਪਲੀਮੈਂਟ ਕੀਤਾ ਜਾ ਸਕੇ। ਜੀ ਹਰਜਨ ਜੀ ਬਰਾੜ ਜੀ, ਸਿਹਤ ਕਰਮਚਾਰੀਆਂ ਲਈ ਖੁਸ਼ੀ ਦੀ ਖਬਰ ਹੈ ਕਿ ਪੰਜਾਬ ਸਰਕਾਰ ਵੱਲੋਂ 3500 ਤੋਂ ਲੈ ਕੇ 12000 ਤੱਕ ਉਹਨਾਂ ਦੀ ਤਨਖਾਹ ਦੇ ਵਿੱਚ ਕਿਹਾ ਜਾ ਰਿਹਾ ਕਿ ਇਜ਼ਾਫਾ ਕੀਤਾ ਜਾਵੇਗਾ। ਸੋ ਕਿਹੜੀ ਸ਼੍ਰੇਣੀ ਦੇ ਵਿੱਚ ਜਿਹੜੇ ਹੈਗੇ ਨੇ EMPLOYE ਆਉਂਦੇ ਨੇ ਤੇ ਕਿਹਨਾਂ ਨੂੰ ਇਹ ਸਹੂਲਤ ਮਿਲੇਗੀ? ਜੀ ਦੇਖੋ, ਪੰਜਾਬ ਸਰਕਾਰ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਇਹਦੀ ਸ਼ਲਾਘਾ ਕਰਨੀ ਬਣਦੀ ਹੈ, ਪਰ ਇਹ ਜਿਹੜਾ ਪੂਰੇ ਕੱਚੇ ਕਰਮਚਾਰੀਆਂ ਵਾਸਤੇ ਫੈਸਲਾ ਲਾਗੂ ਨਹੀਂ ਹੁੰਦਾ। ਇਹ ਸਿਰਫ ਤੇ ਸਿਰਫ ਇੱਕ ਜਿਹੜਾ NHM ਦੇ ਤਹਿਤ ਜਿਹੜੇ ਵਰਕਰ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਵਾਸਤੇ ਜਿਹੜਾ ਹੈਗਾ ਇਹ ਲਾਗੂ ਕੀਤਾ ਗਿਆ। ਇਹਦੇ ਵਿੱਚ ਮੈਂ ਤੁਹਾਨੂੰ ਥੋੜਾ ਜਾਣਕਾਰੀ ਦੇਣੀ ਚਾਹੁੰਦਾ ਕਿ ਇਹ ਇੱਕ ਨੈਸ਼ਨਲ ਹੈਲਥ ਮਿਸ਼ਨ ਹੈ, ਜਿਹੜਾ ਇੱਕ ਨੈਸ਼ਨਲ ਹੈਲਥ NHM ਦਾ ਹੈਗਾ ਨੈਸ਼ਨਲ ਹੈਲਥ ਮਿਸ਼ਨ, ਉਹਦੇ ਤਹਿਤ ਜਿਹੜੇ ਕਰਮਚਾਰੀ ਜਿਹੜੇ ਰੱਖੇ ਗਏ ਆ, ਉਹਨਾਂ ਕਰਮਚਾਰੀਆਂ ਵਾਸਤੇ ਹੀ ਇਹ ਜਿਹੜਾ ਫੈਸਲਾ ਲਾਗੂ ਹੋਊਗਾ। ਉਹਨਾਂ ਕਰਮਚਾਰੀਆਂ ਦੀ ਕੁਝ ਕੈਟਾਗਰੀਆਂ 5 ਦੇ ਕਰੀਬ ਜਿਹੜੀਆਂ ਕੈਟਾਗਰੀਆਂ ਇਹ ਪਾਈਆਂ ਗਈਆਂ, ਉਹਨਾਂ ਨੂੰ ਹੀ ਇਹ ਜਿਹੜੀ ਸਹੂਲਤ ਹੈ ਉਹ ਦਿੱਤੀ ਜਾਵੇਗੀ। ਸੋ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਹੋਰ ਵੀ ਬਹੁਤ ਸਾਰੇ ਕਰਮਚਾਰੀ ਨੇ, ਹੋਰ ਵੀ ਬਹੁਤ ਸਾਰੀਆਂ ਸ਼੍ਰੇਣੀਆਂ ਨੇ ਜਿਹੜੀਆਂ ਕਿ ਲਗਾਤਾਰ ਸਿਹਤ ਵਿਭਾਗ ਦੇ ਨਾਲ ਜੁੜੀਆਂ ਸੇਵਾਵਾਂ ਦੇ ਰਹੀਆਂ ਨੇ। ਇਸ ਦੇ ਨਾਲ ਜੇ ਆਪਾਂ ਅਗਲੀ ਗੱਲ ਕਰੀਏ ਤਾਂ ਜਿਹੜੇ ਕੁਝ ਕਰਮਚਾਰੀ ਜਿਹੜੇ ਹੈਗੇ ਨੇ, ਸਫਾਈ ਕਰਮਚਾਰੀ ਨੇ, ਸੀਵਰਮੈਨ ਨੇ, ਉਹ ਵੀ ਜਿਹੜੀਆਂ ਆਪਣੀਆਂ ਡਿਊਟੀਆਂ ਬਖੂਬੀ ਇਸ ਮਹਾਮਾਰੀ ਦੇ ਦੌਰਾਨ ਨਿਭਾ ਰਹੇ ਨੇ। ਕੈਪਟਨ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਸਮੇਂ ਜਿਹੜੇ ਲੋਕ ਫਰੰਟ ਦੇ ਉੱਪਰ ਆ ਕੇ ਇਸ ਮਹਾਮਾਰੀ ਦੇ ਨਾਲ ਲੜ ਰਹੇ ਨੇ ਤਾਂ ਉਹਨਾਂ ਦੇ ਜਿਹੜੇ ਰੁਜ਼ਗਾਰ ਆ, ਉਹਨਾਂ ਦੇ ਰੁਜ਼ਗਾਰ ਪੱਕੇ ਕਰਨੇ ਚਾਹੀਦੇ, ਤੇ ਨਾਲ ਉਹਨਾਂ ਵਾਸਤੇ ਜਿਹੜੀ ਕੋਈ ਸਪੈਸ਼ਲ ਫੰਡਿੰਗ ਹੈ, ਅਗਰ ਉਹਨਾਂ ਨੂੰ ਇਸ ਮਹਾਮਾਰੀ ਦੌਰਾਨ ਕਿਸੇ ਕਿਸਮ ਦੀ ਸਮੱਸਿਆ ਆਉਂਦੀ ਹੈ ਜਾਂ ਉਹਨਾਂ ਨੂੰ ਇਹ ਮਹਾਮਾਰੀ ਆਪਣਾ ਸ਼ਿਕਾਰ ਬਣਾ ਲੈਂਦੀ ਹੈ, ਤਾਂ ਉਸ ਸਮੇਂ ਦੀ ਜਿਹੜੀ ਉਸ ਤਰ੍ਹਾਂ ਦੀ ਫੰਡਿੰਗ ਹੈ ਉਹ ਵੀ ਜਾਰੀ ਹੋਣੀ ਚਾਹੀਦੀ, ਤਾਂ ਜੋ ਉਹ ਆਪਣੇ ਆਪ ਨੂੰ ਤੇ ਆਪਣੇ ਪਰਿਵਾਰਾਂ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ। ਜੀ ਹਰਜਨ ਜੀ ਬਿਲਕੁਲ, ਬਹੁਤ ਹੀ ਵਧੀਆ ਗੱਲ ਕਹੀ ਹੈ ਤੁਸੀਂ ਬਰਾੜ ਜੀ ਕਿ ਜਿਹੜੇ ਫਰੰਟ ਲਾਈਨ ਦੇ ਉੱਤੇ ਕੱਚੇ EMPLOYE ਕੰਮ ਕਰਦੇ ਨੇ ਜਾਂ ਫਿਰ ਹੋਰ ਵੀ ਜਿਹੜੇ ਅਧਿਕਾਰਤ ਸ਼੍ਰੇਣੀ ਦੇ ਵਿੱਚ ਆਉਣੇ ਨੇ, ਉਹਨਾਂ ਦੀ ਜਾਂ ਤਾਂ ਉਹਨਾਂ ਦੀਆਂ ਨੌਕਰੀਆਂ ਪੱਕੀਆਂ ਕੀਤੀਆਂ ਜਾਣ ਜਾਂ ਫਿਰ ਉਹਨਾਂ ਦੀ ਤਨਖਾਹ ਦੇ ਵਿੱਚ ਇਜ਼ਾਫਾ ਕਰਨਾ, ਇਹ ਵੀ ਪੰਜਾਬ ਸਰਕਾਰ ਵੱਲੋਂ ਮੰਗ ਕੀਤੀ ਜਾਣੀ ਚਾਹੀਦੀ ਹੈ। ਬਹੁਤ ਸ਼ੁਕਰੀਆ ਬਰਾੜ ਜੀ ਸਾਰੀ ਜਾਣਕਾਰੀ ਦੇ ਲਈ। ਸਤਿ ਸ਼੍ਰੀ ਅਕਾਲ ਜੀ। ਰੁਕ ਕਰਦੇ ਹਾਂ ਜੀ ਅਗਲੀ ਖਬਰ ਦਾ। ਦੱਸ ਦਈਏ ਕਿ ਪੂਰੇ ਸੰਸਾਰ ਦੇ ਵਿੱਚ ਕਰੋਨਾ ਵਾਇਰਸ ਦੇ ਅੱਜ ਦੀ ਡੇਟ ਦੇ ਵਿੱਚ ਕਿੰਨੇ ਕੇਸ ਰਜਿਸਟਰ ਹੋਏ ਨੇ? ਸੋ 27,25,351 ਜਿਹੜੇ ਕੇਸ ਨੇ ਰਜਿਸਟਰ ਹੋਏ ਨੇ, ਜਿਨ੍ਹਾਂ ਦੇ ਵਿੱਚੋਂ 1,91,055 ਮੌਤਾਂ ਹੋ ਚੁੱਕੀਆਂ ਨੇ, ਤੇ ਰਿਕਵਰੀ ਰੇਟ ਜੇਕਰ ਦੇਖਿਆ ਜਾਵੇ ਤਾਂ 7,45,819 ਜਿਹੜੇ ਕੇਸ ਨੇ ਉਹ ਰਿਕਵਰ ਹੋ ਚੁੱਕੇ ਨੇ। ਜੇਕਰ ਗੱਲ ਕਰੀਏ ਜੀ ਕੰਟਰੀ ਵਾਈਜ਼ ਦੀ ਤਾਂ USA ਦਾ ਜਿਹੜਾ
ਕੇਸਾਂ ਦਾ ਸਿਲਸਿਲਾ ਉਹ ਲਗਾਤਾਰ ਵਧਦਾ ਜਾ ਰਿਹਾ, ਜਿਹਦੇ ਵਿੱਚ 8,86,709 ਕੇਸ ਇਹਨਾਂ ਦੇ ਰਜਿਸਟਰ ਹੋ ਚੁੱਕੇ ਨੇ। ਜਿਹੜੇ ਨਵੇਂ ਕੇਸਾਂ ਦੀ ਗਿਣਤੀ ਹੋਈ ਹੈ ਜੀ 267 ਪਲੱਸ ਕੇਸਾਂ ਦੀ ਰਜਿਸਟਰੀ ਹੋਈ ਹੈ ਤੇ ਨਾਲ ਹੀ ਜਿਹੜੀ ਡੈਥਾਂ ਦਾ ਗਿਣਤੀ ਹੈ ਜੀ ਹੁਣ ਤਾਂ ਬੋਲਣ ਲੱਗੇ ਵੀ ਜ਼ੁਬਾਨ ਥਥਲਾਉਂਦੀ ਹੈ ਤੇ ਦਿਲ ਘਬਰਾਉਂਦਾ ਹੈ। ਦੱਸਣ ਲੱਗੇ ਕਿ 50,243 ਮੌਤਾਂ USA ਦੇ ਵਿੱਚ ਹੋ ਚੁੱਕੀਆਂ ਨੇ। ਬਹੁਤ ਹੀ ਮੰਦਭਾਗੀ ਘਟਨਾ ਹੈ ਜੀ। ਇਸੇ ਤਰ੍ਹਾਂ ਸਪੇਨ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਸਪੇਨ ਦੇ ਵਿੱਚ ਕੇਸਾਂ ਦੀ ਗਿਣਤੀ 2,13,024 ਰਜਿਸਟਰ ਹੋਏ ਨੇ ਤੇ ਮੌਤਾਂ ਦੀ ਗਿਣਤੀ 22,157 ਤੇ ਉਸ ਤੋਂ ਬਾਅਦ ਇਟਲੀ ਦੇ ਵਿੱਚ 1,99,973 ਕੇਸ ਤੇ ਮੌਤਾਂ ਦੀ ਗਿਣਤੀ ਹੈਗੀ ਹੈ ਜੀ 25,549। ਅਗਲੀ ਗੱਲ ਕਰਦੇ ਹਾਂ ਜੀ ਫਰਾਂਸ ਦੀ। ਫਰਾਂਸ ਦੇ ਵਿੱਚ 1,58,183 ਕੇਸ ਰਜਿਸਟਰ ਹੋਏ ਨੇ ਤੇ ਮੌਤਾਂ ਦੀ ਗਿਣਤੀ ਜਿਹੜੀ ਦੱਸੀ ਜਾ ਰਹੀ ਹੈ 21,856 ਤੇ ਜਰਮਨੀ ਦੇ ਵਿੱਚ ਜੇਕਰ ਗੱਲ ਕਰੀਏ ਜੀ ਜਰਮਨੀ ਦਾ 1,53,129 ਕੇਸ ਰਜਿਸਟਰ ਹੋ ਚੁੱਕਿਆ ਤੇ UK ਦੇ ਵਿੱਚ ਇਸੇ ਤਰ੍ਹਾਂ 1,38,078 ਕੇਸ ਰਜਿਸਟਰ ਹੋਏ ਨੇ। ਸੋ ਬਹੁਤ ਹੀ ਮੰਦਭਾਗਾ ਸਮਾਂ ਚੱਲ ਰਿਹਾ ਜੀ। ਕਰੋਨਾ ਵਾਇਰਸ ਜੋ ਕਿ ਮਹਾਮਾਰੀ ਦਾ ਰੂਪ ਧਾਰ ਚੁੱਕਿਆ ਤੇ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸੋ ਦੁਆ ਕਰਨ ਦੀ ਲੋੜ ਹੈ ਜੀ ਪਰਮਾਤਮਾ ਦੇ ਅੱਗੇ ਕਿ ਸਾਰੇ ਦੇਸ਼ ਮੁਲਕਾਂ ਦੇ ਬਸ਼ਿੰਦੇ ਜਿਹੜੇ ਹੈਗੇ ਨੇ ਹੱਸਦੇ ਵਸਦੇ ਰਹਿਣ। ਇਤਿਹਾਦ ਵਰ ਤੋਂ ਅੰਤ ਵਿੱਚ ਫਿਰ ਤੋਂ ਇਹੀ ਰਿਕੁਐਸਟ ਕਰਾਂਗੇ ਜੀ ਆਪਣਾ ਖਿਆਲ ਰੱਖੋ, ਘਰਾਂ ਦੇ ਵਿੱਚ ਰਹੋ, ਸਰਕਾਰ ਵੱਲੋਂ ਦਿੱਤੀਆਂ ਹੋਈਆਂ ਜੋ ਰੂਲ ਐਂਡ ਰੈਗੂਲੇਸ਼ਨ ਆ ਉਹਨਾਂ ਦੀ ਪਾਲਣਾ ਜ਼ਰੂਰ ਕਰੋ। ਇਜਾਜ਼ਤ ਦਿਓ, ਧੰਨਵਾਦ।